ਅਗਲੀ ਪ੍ਰਵੀਨ ਜੀ ਬੜੀ ਇੱਕ ਮੰਦਭਾਗੀ ਖਬਰ ਆ ਰਹੀ ਆ। ਜੀ ਬੀਤੇ ਵੀਕ ਦੇ ਵਿੱਚ 28 ਅਤੇ 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਜੀ। ਤਕਰੀਬਨ ਰਾਤ ਨੂੰ 2:30 ਵਜੇ ਓਕਲੈਂਡ ਦੇ ਵਿੱਚ ਹਾਈਵੇ 880 ਤੇ ਜਿਹੜਾ 5th ਸਟਰੀਟ ਦਾ ਰੈਂਪ ਆ ਉੱਥੇ ਇੱਕ ਬਹੁਤ ਭਿਆਨਕ ਹਾਦਸਾ ਵਾਪਰਿਆ। ਅਫਸੋਸ ਦੇ ਨਾਲ ਉਸ ਹਾਦਸੇ ਦੇ ਵਿੱਚ ਆਪਣੀ ਇੱਕ ਬੱਚੀ ਬੜੀ ਹੀ ਯੰਗ ਉਮਰ ਦੀ ਅਨਮੋਲ ਕਿਰਨ ਕੌਰ ਬਾਸੀ ਉਸ ਦਾ ਦੇਹਾਂਤ ਹੋ ਗਿਆ। ਘਟਨਾ ਤਕਰੀਬਨ ਜਿੱਦਾਂ ਮੈਂ ਦੱਸਿਆ 28-29 ਦੀ ਦਰਮਿਆਨੀ ਰਾਤ 2:30 ਵਜੇ ਦੀ ਦੱਸੀ ਜਾਂਦੀ ਆ। ਜਦ ਇਹ ਉਸ ਥਾਂ ਤੋਂ ਲੰਘ ਰਹੀ ਸੀ, ਮੇਰੇ ਇਹਦੇ ਕੁਝ ਫਰੈਂਡਸ ਦੇ ਨਾਲ ਪ੍ਰਵੀਨ ਜੀ ਗੱਲਬਾਤ ਹੋਈ ਆ, ਉਹਨਾਂ ਨੇ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਇਹ ਕੁੜੀ ਉਸੇ ਇਲਾਕੇ ਦੇ ਵਿੱਚ ਰਹਿੰਦੀ ਸੀ, ਵਾਪਸ ਕਹਿੰਦੇ ਵੀ ਜਾ ਰਹੀ ਸੀਗੀ ਤੇ ਜਦ ਉਸਨੇ ਦੇਖਿਆ ਵੀ ਇੱਕ ਜਾਣੇ ਦਾ ਇੱਕ ਗੱਡੀ ਦਾ ਹਾਦਸਾ ਵਾਪਰਿਆ ਆ, ਕਿਉਂਕਿ ਇਹ ਇਸ ਨੂੰ ਐਮਰਜੈਂਸੀ ਸਰਵਿਸਿਜ਼ ਜਾਂ ਕਹਿ ਲਓ ਵੀ ਉਸ ਦੀ ਇਸਨੇ ਟ੍ਰੇਨਿੰਗ ਲਈ ਹੋਈ ਸੀ। ਇਸ ਦੇ ਮਨ ਦੇ ਵਿੱਚ ਇਹ ਆਇਆ ਹੋਣਾ ਵੀ ਚੱਲ ਮੈਂ ਇਸ ਦੀ ਮਦਦ ਕਰਦੀ ਹਾਂ, ਜਾਨ ਬਚਾਉਣ ਦੀ ਕੋਸ਼ਿਸ਼ ਕਰਦੀ ਹਾਂ। ਜਿਹੜੀ ਗੱਡੀ ਹਾਦਸਾਗ੍ਰਸਤ ਹੋਈ ਸੀ ਉਸ ਨੂੰ ਜਿਹੜੀ ਐਮਰਜੈਂਸੀ ਸਰਵਿਸਿਜ਼ ਦੇਣ ਦੇ ਲਈ ਕਾਈਂਡ ਆਫ ਆਪਣੇ ਵੱਲੋਂ ਮਦਦ ਕਰਨ ਦੇ ਲਈ ਵੀ ਦੇਖਾਂ ਵੀ ਕੀ ਆ, ਉਹ ਆਪ ਜਿਹੜੀ ਉਹ ਰੁਕੀ, ਗੱਡੀ ਚੋਂ ਬਾਹਰ ਨਿਕਲੀ, ਉਸ ਦੇ ਵੱਲ ਨੂੰ ਕਹਿੰਦੇ ਜਾ ਰਹੀ ਸੀ ਜਾਂ ਜੋ ਵੀ ਉਸ ਟਾਈਮ ਵਾਪਰਿਆ। ਪਿੱਛੋਂ ਇੱਕ ਹੋਰ ਗੱਡੀ ਨੇ ਆਈ ਤੇ ਇਸ ਨੂੰ ਫੇਟ ਮਾਰ ਦਿੱਤੀ ਤੇ ਇਸ ਦੀ ਉੱਥੇ ਹੀ ਥਾਈ ਜਿਹੜੀ ਉਹ ਮੌਤ ਹੋ ਗਈ ਆ। ਸੋ 3 ਕਾਰ ਕੋਲੀਜਨ ਆਖਿਆ ਜਾ ਰਿਹਾ, ਕਿਉਂਕਿ ਇੱਕ ਗੱਡੀ ਪਹਿਲੋਂ ਉੱਥੇ ਐਕਸੀਡੈਂਟ ਹੋਈ ਸੀ, ਇਸ ਦੀ ਗੱਡੀ ਰੁਕੀ ਤੇ ਪਿੱਛੋਂ ਆ ਕੇ ਕਿਸੇ ਹੋਰ ਨੇ ਇਸ ਦੇ ਵਿੱਚ ਜਿਹੜਾ ਉਹ ਮਾਰਿਆ। ਤੇ ਰਾਤ ਨੂੰ 2:30 ਵਜੇ ਫਿਰ ਉੱਥੇ ਸਾਰੀਆਂ ਲੇਨਸ ਉਸ ਪਾਸੇ 880 ਦੀਆਂ ਜਿਹੜੀਆਂ ਉਹ ਬਲੌਕ ਕਰਨੀਆਂ ਜਿਹੜੀਆਂ ਉਹ ਪਈਆਂ ਆ। ਸੋ ਬਹੁਤ ਹੀ ਜਿਹੜੀ ਉਹ ਛੋਟੀ ਉਮਰ ਦੀ ਕਹਿ ਸਕਦੇ ਹਾਂ, 94 ਬੌਰਨ ਸੀਗੀ ਪ੍ਰਵੀਨ ਜੀ, 2025 ਸੀ, ਅਜੇ 31 ਸਾਲ ਮਹਿਜ ਜਿਹੜੀ ਉਸਦੀ ਉਮਰ ਸੀਗੀ। ਥੋੜੇ ਵੀਕ ਪਹਿਲਾਂ ਹੀ 9 ਦਿਨ ਪਹਿਲਾਂ ਹੀ ਅਜੇ ਉਹ ਉਸਦੇ 31 ਸਾਲ ਪੂਰੇ ਹੋਏ ਸੀ, ਜਨਮ ਦਿਨ ਮਨਾ ਕੇ ਹਟੀ ਸੀ। ਜੋ ਉਸਨੇ ਟ੍ਰੇਨਿੰਗ ਲਈ ਸੀ ਪ੍ਰਵੀਨ, ਉਸ ਟ੍ਰੇਨਿੰਗ ਨੂੰ ਪੂਰਾ ਕਰਨ ਦੀ ਉਸਨੇ ਕੋਸ਼ਿਸ਼ ਕੀਤੀ ਇਨਸਾਨੀਅਤ ਦੇ ਨਾਤੇ। ਬਿਲਕੁਲ ਉਸਨੇ ਮਦਦ ਕਰਨ ਦੀ ਜਿਹੜੀ ਉਹ ਸੋਚੀ, ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ। ਇਹੀ ਅਰਦਾਸ ਕਰਦੇ ਹਾਂ ਵੀ ਪ੍ਰਮਾਤਮਾ ਉਹਦੇ ਪਰਿਵਾਰ ਨੂੰ ਜਿਹੜਾ ਭਾਣਾ ਮੰਨਣ ਦਾ ਬਲ ਬਖਸ਼ੇ। ਅਨਮੋਲ ਕਿਰਨ ਕੌਰ ਬਾਸੀ ਉਹ ਕਰਦੀ ਹੋਈ ਜਿਹੜੀ ਉਸਦੀ ਦੇਹਾਂਤ ਹੋਇਆ, ਜੋ ਉਸਨੂੰ ਪਸੰਦ ਸੀਗਾ ਲੋਕਾਂ ਦੀ ਸੇਵਾ ਕਰਨਾ। ਤੇ ਆਉਂਦੀ 12 ਤਰੀਕ ਨੂੰ ਇਸ ਦਾ ਜਿਹੜਾ ਉਹ ਦੇਹ ਸੰਸਕਾਰ ਤੇ ਜਿਹੜਾ ਭੋਗ ਆ ਉਹ ਹੋਊਗਾ ਚੈਪਲ ਆਫ ਚੈਂਪਸ ਹੇਵਰਡ ਵਿਖੇ ਆ, ਤੇ ਗੁਰਦੁਆਰਾ ਸਾਹਿਬ ਫਰੀਮਾਰਟ ਵਿਖੇ ਅੰਤਿਮ ਅਰਦਾਸ ਜਿਹੜੀ ਆ ਉਹ ਕੀਤੀ ਜਾਵੇਗੀ। ਸੋ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ ਓਕਲੈਂਡ ਦੇ ਫਰੀਵੇ 880 ਤੇ ਜਿਹੜਾ 5th ਸਟਰੀਟ 5th ਐਵੀਨਿਊ ਦਾ ਜਿਹੜਾ ਰੈਂਪ ਆਫ ਰੈਂਪ ਆ ਉਸ ਦੇ ਉੱਤੇ ਇਹ ਦੁਰਘਟਨਾ ਜਿਹੜੀ ਉਹ ਵਾਪਰ ਗਈ। ਜੀ ਬਿਲਕੁਲ, ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਦੇਖੋ ਇਹ ਇੱਕ ਜਿਹੜੀ ਮਾਪਿਆਂ ਵੱਲੋਂ ਚੰਗੀਆਂ ਸਿੱਖਿਆਵਾਂ ਦੇ ਕਰਕੇ ਹੁੰਦਾ ਕਿ ਬੱਚਾ ਜਿਹੜਾ ਜਿਹਦੇ ਵਿੱਚ ਇਨਸਾਨੀਅਤ ਹੋਵੇ। ਆਪਾਂ ਨੂੰ ਤਾਂ ਗੁਰੂ ਸਾਹਿਬਾਨ ਨੇ ਜਾਂ ਆਪਣੇ ਧਾਰਮਿਕ ਸ਼ਾਸਤਰਾਂ ਨੇ ਵੀ ਇਹੀ ਗੱਲ ਕਹੀ ਹੈ ਵੀ ਮਜਲੂਮ ਦੇ ਨਾਲ ਖੜਨਾ, ਮਦਦ ਕਰਨੀ, ਜਿਹਨੂੰ ਵੀ ਲੋੜ ਆ ਉਹਨੂੰ ਨਿਭਾਉਂਦੇ ਜੀ ਆਪਾਂ। ਹਾਂਜੀ ਬਿਲਕੁਲ, ਹਾਂਜੀ ਤੇ ਉਹਨਾਂ ਤੇ ਪਹਿਰੇਦਾਰੀ ਕਰਦੇ ਹਾਂ। ਹਾਂਜੀ, ਆਪਣੀ ਜਾਨ ਜਿਹੜੀ ਆ ਉਹਨਾਂ ਨੇ ਲੇਖੇ ਲਾਤੀ ਕਹਿ ਸਕਦੇ ਆਪਾਂ। ਤੇ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਕਿਸੇ ਜ਼ਖਮੀ ਨੂੰ ਆਪਾਂ ਚੱਕਦੇ ਹਾਂ, ਕਿਸੇ ਨੂੰ ਡਿੱਗੇ ਨੂੰ ਗਲ ਨਾਲ ਲਾਉਣੇ ਆ, ਪਰ ਪ੍ਰਮਾਤਮਾ ਹੁਣ ਪਰਿਵਾਰ ਨੂੰ ਬਲ ਬਖਸ਼ੇ, ਭਾਣਾ ਮੰਨਣ ਦਾ ਵੀ ਬਲ ਬਖਸ਼ੇ ਤੇ ਬਾਕੀਆਂ ਨੂੰ ਮਦਦ ਕਰਨ ਦਾ ਵੀ ਬਲ ਬਖਸ਼ੇ। ਇਹ ਇਸ ਨੂੰ ਐਜ਼ ਇਹ ਨਾ ਸੋਚੋ ਵੀ ਆਪਾਂ ਕਿਸੇ ਦੀ ਮਦਦ ਨਹੀਂ ਕਰਨੀ। ਇਹ ਤਾਂ ਜੋ ਭਾਣੇ 'ਚ ਰਹਿਣਾ ਹੀ ਹੁੰਦਾ ਆ, ਉਹੀ ਆਪਾਂ ਜਿਹੜੀ ਉਹ ਚੀਜ਼ ਕਰਨੀ ਹੁੰਦੀ ਆ। ਇਹਨੂੰ ਦੇਖ ਕੇ ਇਹ ਨਹੀਂ ਕਹਿਣਾ ਵੀ ਨਹੀਂ ਆਹ ਚੀਜ਼ ਹਾਂ ਉਹਦੇ ਨਾਲ ਜਿੰਨੀ ਉਹਦੀ ਲਿਖੀ ਸੀ ਉਹ ਉਸਨੇ ਭੋਗ ਲਈ, ਜਿੱਦਾਂ ਲਿਖਿਆ ਸੀ ਉਹ ਹੈਗਾ। ਪਰ ਤੁਸੀਂ ਇਹ ਦੇਖੋ ਲਾਈਫ ਦੀ ਹਰ ਇੱਕ ਚੀਜ਼ ਆਪਾਂ ਪੋਜ਼ਿਟਿਵਿਟੀ ਦੇ ਵਿੱਚ ਉਹ ਕੱਢਣੀ ਆ ਵੀ ਉਹ ਕਰਦੀ ਗਈ ਜੋ ਉਸਨੇ ਕਰਨ ਲਈ ਉਹਦੇ ਮਨ ਦੇ ਵਿੱਚੋਂ ਉਹ ਜਿਹੜੀ ਆਵਾਜ਼। ਬਾਕੀ ਦੁਰਘਟਨਾ ਤਾਂ ਕਿਸੇ ਵੀ ਰੂਪ ਦੇ ਵਿੱਚ ਆਪਾਂ ਦੇਖਦੇ ਆ ਪ੍ਰਵੀਨ, ਆਪਾਂ ਕਿੰਨੀਆਂ ਦੁਰਘਟਨਾਵਾਂ ਦੇਖਦੇ ਆ, ਕਿੰਨੇ ਕੁ ਵਾਰੀ ਆਪਾਂ ਰੁਕਦੇ ਆ। ਪਰ ਇਹ ਆ ਵੀ ਉਸਦੇ ਮਨ ਦੇ ਵਿੱਚ ਸੀਗਾ, ਉਸ ਕੋਲ ਟ੍ਰੇਨਿੰਗ ਸੀਗੀ, ਉਹ ਮਦਦ ਕਰਨਾ ਚਾਹੁੰਦੀ ਸੀ ਜਦ ਇਹ ਦੁਰਘਟਨਾ ਵਾਪਰੀ। ਜੀ।